अस्सलाम वालेकुम, सत श्री अकाल। अस्सलाम वालेकुम, सत श्री अकाल। थैंक यू। मैं एक रिक्वेस्ट करनी सी सब तो पहला कि ਜਿਹੜੇ ਬੋਲਣ ਵਾਲੇ ਬੁਲਾਰੇ ਹੁੰਦੇ ਆ ਉਹਨਾਂ ਦਾ ਧਿਆਨ ਭਾਵੇਂ ਲੱਗਦਾ ਹੈਗਾ ਤੁਹਾਨੂੰ ਕਿ ਇੱਥੇ ਨਹੀਂ ਸੁਣੀਆਂ ਹੋਈਆਂ ਪਰ ਪਿਛਲੀਆਂ ਗੱਲਾਂ ਸਾਰੀਆਂ ਇੱਥੇ ਤੇ ਆਉਣੀਆਂ ਪਰ ਉਹ ਹਿੰਮਤ ਨਹੀਂ ਕਰਦੇ ਕਿ ਕਿਸੇ ਨੂੰ ਪੁਆਇੰਟ ਕਰ ਦੇਣ ਵੀ ਯਾਰ ਪਲੀਜ਼ ਤੁਸੀਂ ਬੰਦ ਕਰ ਲਓ ਸਾਨੂੰ ਕਰ ਲੈਂਦੇ ਹੋ। ਸਾਡੀਆਂ ਕਾਨਫਰੰਸ ਦੇ ਵਿੱਚ ਕੈਨੇਡਾ ਵਿੱਚ ਖਾਸ ਕਰਕੇ ਬਿਲਕੁਲ ਆਵਾਜ਼ ਨਹੀਂ ਆਉਂਦੀ ਕਿਸੇ ਵੀ। ਜਿਹੜਾ ਬੰਦਾ ਅੰਦਰ ਆ ਗਿਆ ਸਭ ਤੋਂ ਪਹਿਲਾਂ ਫੋਨ ਬੰਦ ਕਰਦੇ ਆ, ਫੋਨ ਦੀ ਬੈਲ ਬੰਦ ਕਰਦੇ ਆ। ਦੂਜੇ ਨੰਬਰ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਦਿੰਦੇ ਆ ਕਿ ਜਿਹੜਾ ਬੰਦਾ ਬਾਹਰੋਂ ਲੇਟ ਆਉਂਦਾ ਆ ਉਹ ਆਪਣੇ ਆਪ ਹੀ ਅੰਦਰ ਆ ਕੇ ਆਪਣੀ ਚੇਅਰ ਲੱਭ ਲੂਗਾ। ਜਿਹੜਾ ਘਰੋਂ ਇੱਥੇ ਤੱਕ ਆ ਗਿਆ ਇੱਥੋਂ ਚੇਅਰ ਤੱਕ ਵੀ ਪਹੁੰਚ ਜੂਗਾ। ਸਾਡੇ ਬਹੁਤ ਲੋਕ ਉਹਦਾ ਫਿਕਰ ਕਰਨ ਲੱਗ ਪੈਂਦੇ, ਆਓ ਜੀ ਇੱਥੇ ਬੈਠੋ ਇੱਥੇ ਬੈਠੋ। ਉਹਦੀ ਲੋੜ ਨਹੀਂ ਹੁੰਦੀ। ਜੇ ਕਿਸੇ ਬੰਦੇ ਨੇ ਇੰਨਾ ਵਧੀਆ ਪ੍ਰੋਗਰਾਮ ਚੱਲਦਾ ਜਾਂ ਇਸ ਕਾਨਫਰੰਸ ਨੂੰ ਛੱਡ ਕੇ ਜਾਣਾ ਹੁੰਦਾ ਅਸੀਂ ਉਹਨੂੰ ਰਿਕੁਐਸਟ ਕਰ ਦਿੰਦੇ ਆ ਕਿ ਤੁਸੀਂ ਬਿਨਾਂ ਕਿਸੇ ਨੂੰ ਦੱਸੇ ਤੋਂ ਤੇ ਬਿਨਾਂ ਕਿਸੇ ਨੂੰ ਹੱਥ ਮਿਲਾਏ ਤੋਂ ਜਾ ਸਕਦੇ ਆ। ਅਸੀਂ ਸਮਝ ਲਵਾਂਗੇ ਕਿ ਤੁਹਾਨੂੰ ਇਸ ਕਾਨਫਰੰਸ ਨਾਲੋਂ ਕੋਈ ਜ਼ਰੂਰੀ ਕੰਮ ਪੈ ਗਿਆ। 10 ਬੰਦਿਆਂ ਨੂੰ ਜਾਣ ਲੱਗੇ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਕੀ ਕੰਮ ਚੱਲਿਆ, ਮੈਂ ਆਹ ਮੈਨੂੰ ਜ਼ਰੂਰੀ ਕੰਮ ਪੈ ਗਿਆ। ਅਸੀਂ ਸਮਝ ਲੈਂਦੇ ਕਿ ਉਹਨੂੰ ਬਹੁਤ ਜ਼ਰੂਰੀ ਕੰਮ ਸੀ, ਉਹ ਜਾ ਸਕਦਾ। ਤੀਜੇ ਨੰਬਰ ਤੇ ਜਿਹੜੇ ਬੁਲਾਰੇ ਹੈਗੇ ਆ ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਜਿੰਨਾ ਤੁਹਾਨੂੰ ਟਾਈਮ ਮਿਲਿਆ ਉਹਨੇ ਦੇ ਵਿੱਚ ਆਪਣੀ ਗੱਲ ਖਤਮ ਕਰ ਲਓ। ਜਿਹੜਾ ਬਾਅਦ ਚ ਕਹਿਣਾ ਜੀ ਮੇਰਾ ਪੇਪਰ ਲੰਮਾ ਸੀਗਾ ਜੀ, ਮੈਂ ਬਹੁਤ ਮਿਹਨਤ ਕੀਤੀ ਸੀਗੀ। ਸਾਡੇ ਚੱਠਾ ਸਾਹਿਬ ਬੈਠੇ ਉਹ ਕਹਿੰਦੇ ਹੁੰਦੇ ਆ ਜੇ ਤੁਸੀਂ 3 ਮਿੰਟ ਬੋਲਣਾ ਤੇ ਤੁਹਾਨੂੰ 30 ਦਿਨ ਰਿਹਰਸਲ ਕਰਨੀ ਪਊਗੀ ਤੇ ਜੇ 10 ਮਿੰਟ ਬੋਲਣਾ ਤੇ ਤੁਹਾਨੂੰ 10-15 ਦਿਨ ਕਰਨੀ ਪਊਗੀ। ਜੇ 45 ਮਿੰਟ ਤੁਸੀਂ ਬੋਲਣਾ ਤੇ ਤੁਹਾਨੂੰ ਘਰੋਂ ਕੋਈ ਰਿਹਰਸਲ ਕਰਨ ਦੀ ਲੋੜ ਨਹੀਂ ਹੈਗੀ। ਏਦਾਂ ਦੇ ਪ੍ਰੋਗਰਾਮਾਂ ਤੇ ਖਾਸ ਕਰਕੇ ਤੁਸੀਂ 3 ਮਿੰਟ ਹੀ ਬੋਲਣਾ ਹੁੰਦਾ। ਜਿਹੜੇ ਬਹੁਤ ਵੱਡੇ ਬੁਲਾਰੇ ਆ ਉਹਨਾਂ ਨੂੰ ਕਹਿੰਦੇ 8 ਮਿੰਟ ਤੋਂ ਬਾਅਦ ਕੋਈ ਨਹੀਂ ਸੁਣਦਾ। ਔਰ ਅਸੀਂ ਜਿੰਨੇ ਵੀ ਇੱਥੇ ਫੰਕਸ਼ਨ ਦੇਖੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਏ ਆ। ਪਰ ਮੈਨੂੰ ਪਹਿਲੇ ਦਿਨ ਤੋਂ ਥੋੜੀ ਜਿਹੀ ਇਹ ਗੱਲ ਖਟਕਦੀ ਸੀਗੀ ਕਿ ਪਿੱਛੇੋਂ ਆਵਾਜ਼ ਆਉਂਦੀ ਆ। ਹੁਣ ਸੁਣੋ ਤੁਸੀਂ, ਮੈਂ ਭੈਣ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਮੈਨੂੰ ਇਹ ਗੱਲ ਕਹਿ ਲੈਣੀ। ਜਦੋਂ ਅਸੀਂ ਦੱਸ ਦਿੰਦੇ ਆ ਇਹ ਗੱਲ ਤੇ ਬਿਲਕੁਲ ਸਾਇਲੈਂਸ ਹੋ ਜਾਂਦਾ ਆ ਤੇ ਹਾਲ ਦੇ ਵਿੱਚ ਏਦਾਂ ਲੱਗਦਾ ਕਿ ਕੋਈ ਨਹੀਂ ਬੈਠਾ, ਇੱਕ ਬੰਦਾ ਸਿਰਫ ਬੋਲ ਰਿਹਾ। ਮੈਂ ਆਸ ਕਰਾਂਗਾ ਕਿ ਅੱਗੇ ਤੋਂ ਅਸੀਂ ਇਹੋ ਹੀ ਆਸ ਰੱਖੀਏ ਕਿ ਜਿੰਨਾ ਚਿਰ ਇੱਥੇ ਫੰਕਸ਼ਨ 'ਚ ਬੈਠਣਾ ਆਪਣੇ ਸਾਰੇ ਜ਼ਰੂਰੀ ਕੰਮ ਜਿਹੜੇ ਤੁਸੀਂ ਘਰੋਂ ਛੱਡ ਕੇ ਆ ਗਏ ਆ ਉਹ ਇੱਥੇ ਵੀ ਛੱਡ ਲਓ। ਫੋਨ ਇੱਕ ਬਹੁਤ ਤੰਗ ਕਰਦਾ ਤੁਹਾਨੂੰ, ਟੈਲੀਫੋਨ ਦੀ ਆਵਾਜ਼ ਵੀ ਬੰਦ ਕਰ ਲੈਂਦੇ ਆ ਤੇ ਬਿੱਲ ਵੀ ਬੰਦ ਕਰ ਦਿੰਦੇ ਆ ਪਰ ਫਿਰ ਵੀ ਚਲਾਈ ਜਾਂਦੇ ਆ, ਸਕਰੋਲ ਹੀ ਕਰੀ ਜਾਂਦੇ ਆ, ਪਤਾ ਨਹੀਂ ਕੀ ਹੋਣਾ ਉਦੋਂ ਗਾਂ। ਦੂਸਰੀ ਮੈਡਮ ਨਬੀਲਾ ਜੀ ਉਹਨਾਂ ਦੇ ਨਾਲ ਰਾਤੀ ਗੱਲ ਹੋਈ। ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਕੈਨੇਡਾ ਦੇ ਜਿਹੜੇ ਬੱਚਿਆਂ ਦਾ ਪਾਲਣ ਪੋਸ਼ਣ ਉਹ ਤੇ ਬੋਲਣਾ ਤੇ ਇਹਨਾਂ ਨੇ ਪ੍ਰਿੰਸੀਪਲ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਆਰਡਰ ਮੈਨੂੰ ਹੀ ਦਿੱਤਾ ਔਰ ਇਹਨਾਂ ਨੂੰ ਬਹੁਤ ਵਧਾਈਆਂ ਪ੍ਰਿੰਸੀਪਲ ਬਣਨ ਤੇ। ਔਰ 1 ਮਿੰਟ ਮੇਰਾ ਹੋ ਗਿਆ, ਸ਼ਾਇਦ ਮੈਂ 1.5 ਮਿੰਟ ਹੀ ਹੋਰ ਲੈਣਾ। ਬੱਚੇ ਸਾਰੀ ਜਗ੍ਹਾ ਤੇ ਇੱਕੋ ਜਿਹੇ ਹੁੰਦੇ ਆ, ਸੇਮ ਜਿੱਦਾਂ ਦੇ ਇੱਥੇ ਹੈਗੇ ਆ ਇੱਦਾਂ ਦੇ ਕੈਨੇਡਾ 'ਚ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਾਨੂੰ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ। ਅਸੀਂ ਨਾ ਇੱਥੇ ਬੱਚਿਆਂ ਨੂੰ ਟਾਈਮ ਦਿੰਦੇ ਨਾ ਉੱਥੇ ਟਾਈਮ ਦਿੰਦੇ। ਪਰ ਕੁਝ ਲੋਕਾਂ ਨੇ ਇਹ ਸਮਝ ਲਿਆ ਕਿ ਪਿਆਰਾ ਸਾਹਿਬ ਨੇ ਬੜੇ ਛੋਟੇ ਲਫ਼ਜ਼ਾਂ 'ਚ ਕਹਿ ਦਿੱਤਾ ਕਿ ਬੱਚਿਆਂ ਨੂੰ ਪੈਸੇ ਨਾ ਦੇ ਕੇ ਜਾਓ, ਬੱਚਿਆਂ ਨੂੰ ਵੱਡੇ ਘਰ ਵੱਡੀਆਂ ਕਾਰਾਂ ਕੋਠੀਆਂ ਦੀ ਨਹੀਂ ਲੋੜ ਹੈਗੀ, ਉਹਨਾਂ ਨੂੰ ਤਾਲੀਮ ਦੀ ਲੋੜ ਹੈ ਚੰਗੀ, ਉਹਨਾਂ ਨੂੰ ਸਿਹਤ ਦੀ ਲੋੜ ਹੈ, ਉਹਨਾਂ ਨੂੰ ਚੰਗੀ ਪੜ੍ਹਾਈ ਦੀ ਲੋੜ ਆ। ਅਸੀਂ ਇਹ ਸਾਰੀਆਂ ਚੀਜ਼ਾਂ ਛੱਡ ਕੇ ਹੋਰ ਚੀਜ਼ਾਂ ਨੂੰ ਦੇਈ ਜਾਂਦੇ ਹਾਂ।
ਨਾ ਸਾਡੇ ਕੋਲ ਚੰਗੀ ਸਿਹਤ ਆ, ਨਾ ਸਾਡੇ ਕੋਲ ਚੰਗਾ ਖਾਣਾ ਆ, ਨਾ ਅਸੀਂ ਚੰਗੀ ਪੜ੍ਹਾਈ ਲਈ ਕਦੇ ਕੋਈ ਐਫਰਟ ਕਰਦੇ ਹਾਂ। ਤੇ ਜਿਹੜੀਆਂ ਗੱਲਾਂ ਤੇ ਕਹਾਣੀਆਂ ਹੁੰਦੀਆਂ ਉਹ ਬਹੁਤ ਜ਼ਿਆਦਾ ਲੰਬੀਆਂ ਹੁੰਦੀਆਂ। ਮੈਂ ਕੈਨੇਡਾ ਦੇ ਬਾਰੇ ਬੱਚਿਆਂ ਦੇ ਕੋਈ ਤੁਹਾਨੂੰ ਲੰਮੀਆਂ ਚੌੜੀਆਂ ਕਹਾਣੀਆਂ, ਮੈਨੂੰ 26 ਸਾਲ ਹੋਏ ਆ ਤੇ 26 ਸਾਲਾਂ ਦੀ ਲੰਮੀ ਕਹਾਣੀਆਂ ਹੁਣ ਤੁਸੀਂ ਕਿੰਨੇ ਸਾਲ ਬੈਠ ਕੇ ਸੁਣੀ ਚਲੋ ਮੁੱਕਣੀਆਂ। ਇਸ ਕਰਕੇ ਬਸ ਮੇਰਾ ਇੰਨਾ ਹੀ ਹੈਗਾ ਆ ਕਿ ਬੱਚਿਆਂ ਨੂੰ ਟਾਈਮ ਦਿਓ। ਜੇ ਉਹਨਾਂ ਦਾ ਟਾਈਮ ਸਪੈਂਡ ਕਰੋਗੇ ਉਹ ਸਾਰੀਆਂ ਤੁਹਾਡੇ ਚੰਗੇ ਗੁਣ ਸਿੱਖ ਜਾਣਗੇ ਤੇ ਤੁਸੀਂ ਉਹਨਾਂ ਲਈ ਜਿਹੜੇ ਹੋਰ ਚੰਗੇ ਗੁਣ ਲੱਭ ਕੇ ਲਿਆਓਗੇ ਉਹ ਸਿੱਖ ਜਾਣਗੇ। ਤੇ ਕਿਤੇ ਵੀ ਦੁਨੀਆ ਤੇ ਰਹਿਣ ਚੰਗੇ ਇਨਸਾਨਾਂ ਦੀ ਲੋੜ ਹੈਗੀ ਆ। ਚੰਗੇ ਇਨਸਾਨ ਬਣਨਗੇ ਤੇ ਇਹ ਜਿਹੜਾ ਦੁਨੀਆ ਹੈਗੀ ਆ ਇਹ ਬਿਹਤਰ ਬਣ ਜੂਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।